2026 will see strongest operation against gangsters, DGP. ਬਿਗਨਿੰਗ ਇਥੋਂ ਕੀਤੀ ਕਿ ਇਹ ਜਿਹੜੀ ਸਾਰੀ ਗੈਂਗਸਟਰਸ ਔਰ ਜੋ ਕੁਛ ਹੈ ਇਹਨਾਂ ਦੇ ਬਿਹਾਈਂਡ ਪਾਕਿਸਤਾਨ ਹੈ, directly accusing Pakistan Chief of Defence Forces Asim Munir and the country's Inter-Service Intelligence ISI of launching fresh conspiracies to create disturbance in Punjab by supplying weapons to gangsters and terrorists. ਸੋ ਮਤਲਬ ਇਹ ਹੈ ਵੀ ਉਹ ਹੁਣ ਮੀਡੀਆ ਰਾਹੀਂ ਇਸ ਗੱਲ ਲਈ ਤਿਆਰ ਕਰ ਰਹੇ ਨੇ ਕਿ ਜੀ ਆਉਣ ਵਾਲੇ ਸਾਲ 'ਚ ਅਸੀਂ ਸਿੱਖਾਂ ਨੂੰ ਮਾਰਨਾ, ਸਿੱਖਾਂ ਦੇ ਮੁੰਡਿਆਂ ਨੂੰ। ਇਹ 400 ਤੋਂ ਜ਼ਿਆਦਾ ਇਹਨਾਂ ਦੀਆਂ ਗੈਂਗਾਂ ਨੇ ਵੱਡੀਆਂ ਵੱਡੀਆਂ, ਔਰ ਉਹਨਾਂ 'ਚੋਂ 40 ਬਾਹਰ ਬੈਠੇ ਨੇ। ਭਗਵੰਤ ਮਾਨ ਤਾਂ ਮੀਅਰ ਇੱਕ ਪਪਟ ਹੈ। ਕਈਆਂ ਦਾ ਇਹ ਕਹਿਣਾ ਹੁੰਦਾ ਕਿ ਜੀ ਜਦੋਂ ਤੁਸੀਂ ਇਹਨਾਂ ਨੂੰ ਬੀ ਟੀਮ ਕਹਿੰਦੇ ਹੋ, ਬੀਜੇਪੀ ਦੀ, ਆਮ ਆਦਮੀ ਪਾਰਟੀ ਨੂੰ, ਇਹ ਤਾਂ ਇੱਕ ਦੂਜੇ ਦੇ ਖਿਲਾਫ ਕਿੰਨੇ ਕੇਸ ਅਰਵਿੰਦ ਕੇਜਰੀਵਾਲ ਦੇ ਬਣਾਏ, ਕਿਵੇਂ ਲੜਦੇ ਨੇ। ਇਹਨਾਂ ਦੀ ਜਿਹੜੀ ਲੜਾਈ ਸੱਤਾ ਦੀ ਹੈ ਉਹ ਸਿਰਫ ਪਾਵਰ ਗਵਰਨਿੰਗ ਦੀ ਹੈ, ਏਜੰਡਾ ਇੱਕੋ ਹੀ ਹੈ, ਪਾਵਰ ਕੈਪਚਰ ਕਰਨ ਦੇ ਲਈ ਬਾਈ ਹੁੱਕ ਔਰ ਬਾਈ ਕਰੁੱਕ। ਕਿਸੇ ਹੱਦ ਤੱਕ ਵੀ ਇਹ ਜਾ ਸਕਦੇ ਨੇ। ਔਰ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਡਿਫਾਈਂਸ ਦੇਣ ਵਾਲੇ ਨੇ, ਉਹਨਾਂ ਦੇ ਵਿੱਚ ਭਾਵੇਂ ਯੂਨੀਵਰਸਿਟੀ ਦੇ ਸਟੂਡੈਂਟਸ ਹੋਣ, ਉਹਨਾਂ ਦੇ ਵਿੱਚ ਭਾਵੇਂ ਕਿਸਾਨ ਹੋਣ, ਜਾਂ ਜਿਨ੍ਹਾਂ ਨੇ ਇਹਨਾਂ ਨੂੰ ਚੈਲੰਜ ਕੀਤਾ, ਉਹਨਾਂ ਦਾ ਜਿਹੜਾ ਉਹਨਾਂ 'ਚ ਇੱਕ ਵੱਡੀ, ਖਾਸ ਤੌਰ ਤੇ ਯੰਗਸਟਰਸ, ਉਹਨਾਂ ਨੂੰ ਇਹ ਗੈਂਗਸਟਰ ਕਹਿ ਕੇ ਮਾਰਨਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸਟੂਡੀਓਜ਼ ਗੱਲਬਾਤ ਕਰਨ ਜਾ ਰਹੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇੰਕਸ਼ਾਫ ਕੀਤਾ ਹੈ ਕਿ ਵਰ੍ਹਾ 2026 ਵਿੱਚ ਅਸੀਂ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਪੂਰਨ ਤੌਰ ਤੇ ਸਫਾਇਆ ਕਰਨ ਦਾ ਜਿਹੜਾ ਆਪਰੇਸ਼ਨ ਹੈ ਉਹ ਚਲਾ ਰਹੇ ਹਾਂ, ਔਰ ਉਸ ਮੁਤਾਬਕ ਗੈਂਗਸਟਰ 400 ਤੋਂ ਜ਼ਿਆਦਾ ਗਰੁੱਪ ਹਨ। ਔਰ ਗੌਰਵ ਯਾਦਵ ਦੇ ਇਸ ਐਲਾਨ ਨੂੰ ਜੇ ਠੀਕ ਸਮਝਣਾ ਹੋਵੇ ਤਾਂ ਉਸ ਦਾ ਮਤਲਬ ਹੈ ਕਿ ਵਰ੍ਹਾ 2026 ਵਿੱਚ ਪੰਜਾਬ ਵਿੱਚ ਸਿੱਖ ਨੌਜਵਾਨੀ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਜਿਹੜੀ ਹੈ ਉਹ ਕੀਤੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 2 ਹਫ਼ਤੇ ਪਹਿਲਾਂ ਜਦੋਂ ਮੈਂ ਇੱਕ ਖਬਰ ਡਿਸਕਸ ਕੀਤੀ ਇੱਕ ਸੈਗਮੈਂਟ ਦੇ ਰੂਪ 'ਚ ਕਿ ਦਿਨਕਰ ਗੁਪਤਾ, ਜਿਹਨੇ ਪੰਜਾਬ ਦੇ ਵਿੱਚ ਡੀਜੀਪੀ ਪੁਲਿਸ ਹੁੰਦਿਆਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਵਿਰੋਧਤਾ ਕੀਤੀ ਸੀ, ਉਸ ਪੀਰੀਅਡ ਸਿੱਖ ਜਵਾਨੀ ਦੇ ਨਾਲ ਵੀ ਜਿਹੜਾ ਹੈ ਉਹ ਫੜੋ ਫੜੀ ਔਰ ਹਰਾਸਮੈਂਟ ਔਰ ਕੁਛ ਕਿਲਿੰਗਸ ਵੀ ਅਮਰਿੰਦਰ ਦੇ ਵੇਲੇ ਗੈਂਗਸਟਰਸ ਦੇ ਨਾਂ ਥੱਲੇ ਸ਼ੁਰੂ ਕੀਤੀਆਂ ਸੀ, ਕਿ ਉਹਨੂੰ ਰੋਪੜ ਦੇ IIT 'ਚ ਲਿਆ ਕੇ, ਇਹਦੇ ਬਾਵਜੂਦ ਕਿ ਪੰਜਾਬ ਦੇ ਡੀਜੀਪੀ ਤੋਂ ਫਿਰ ਉਹਨੂੰ ਉਹ ਨੈਸ਼ਨਲ ਸਿਕਿਉਰਿਟੀ ਏਜੰਸੀ ਚਲਾ ਗਿਆ, NSA। ਔਰ ਇਹ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਅੱਪਰ ਤੋਂ ਲੋਅਰ ਲੈਵਲ ਤੱਕ ਉਹਨਾਂ ਨੇ ਉਸ ਕਿਸਮ ਦੇ ਜਿਹੜੇ ਜਿਸ ਬੈਚ ਦੇ 80s 90s ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ, ਉਹ ਜਿਹੜੇ ਪੁਲਿਸ ਆਫੀਸਰ IPS ਕਾਡਰ ਦੇ ਜਿਹੜੇ ਕੁਛ ਉਹਨਾਂ 'ਚੋਂ ਰਿਟਾਇਰ ਵੀ ਹੋ ਗਏ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਹਵਾਲੇ ਨਾਲ, ਕਿਉਂਕਿ ਉਹ ਪੰਜਾਬ ਦੇ ਸਿਨੇਰੀਓ ਨੂੰ ਬੈਟਰ ਸਮਝਦੇ ਨੇ, ਉਹਨਾਂ ਨੂੰ ਜਿਹੜਾ ਉਹਨਾਂ ਨੇ ਰੱਖਿਆ ਹੋਇਆ। ਔਰ ਇਸੇ ਤਰ੍ਹਾਂ ਗੌਰਵ ਯਾਦਵ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ ਪੰਜਾਬ ਦਾ DGP ਪੁਲਿਸ ਹੈ, ਇਸ ਨੂੰ ਜਿਹੜਾ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਅੱਡ ਇਹਨਾਂ ਦੇ ਹੋਰ ਵੀ ਸਿੱਖ ਮਾਰੂ ਇਹਨਾਂ ਦੇ ਸੋ ਕਾਲਡ ਆਪਰੇਸ਼ਨ ਨੇ, ਉਹਨਾਂ ਨੂੰ ਜਿਹੜਾ ਇਹ ਹੈਡ ਕਰਦਾ। ਹਾਲਾਂ ਬਿਹਾਈਂਡ ਇਹਨਾਂ ਦੇ ਬਹੁਤ ਵੱਡਾ ਨੈਟਵਰਕ ਹੈ। ਜਾਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਵਿੱਚ NSA ਦਾ ਜਿਹੜਾ ਦਫ਼ਤਰ ਖੋਲ੍ਹਿਆ ਹੋਇਆ, ਕਿਉਂਕਿ ਅੰਡਰ ਦਾ ਕਨਸਟੀਟਿਊਸ਼ਨ ਲਾ ਐਂਡ ਆਰਡਰ ਜਿਹੜਾ ਹੈ ਸਟੇਟ ਸਬਜੈਕਟ ਹੈ, ਪਰ ਜੇ ਇਹਨੂੰ ਤੁਸੀਂ ਟੈਰਰਿਜ਼ਮ ਨਾਲ ਜੋੜਦੇ ਹੋ ਤਾਂ ਫਿਰ ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਬਣ ਜਾਂਦਾ ਹੈ। ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਬਣਿਆ ਤੇ NSA ਜਿਹੜਾ ਇਨਵੋਲਵ ਹੋ ਜਾਂਦਾ ਹੈ, ਔਰ ਉਹ ਫਿਰ ਘਰੋਂ ਚੁੱਕ ਵੀ ਹੁਣ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਭਾਈ ਉਹਨਾਂ ਨੇ ਕਿਹਨੂੰ ਕਿੱਥੇ ਰੱਖਣਾ ਕੀ ਹੈ। ਉਹਨਾਂ ਨੇ ਆਪਣਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣਾ ਬੇਸ ਬਣਾਇਆ। ਅੱਜ ਜਦੋਂ ਮੈਂ ਇਹ ਖਬਰ, ਹਾਲਾਂ ਆਮ ਦੇਖਣ ਵਾਲੇ ਨੂੰ ਹਾਰਮਲੈਸ ਖਬਰ ਲੱਗੇਗੀ, ਹੈਡਲਾਈਨ ਹੈ 2026 will see strongest operation against gangsters, DGP। ਹੁਣ ਉਹਦੇ 'ਚ ਇਹ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਹੈ ਗੌਰਵ ਯਾਦਵ, ਉਹ ਇੱਕ ਹੋਰ ਸੀਨੀਅਰ ਪੁਲਿਸ ਅਫਸਰ ਪੱਗ ਵਾਲਾ ਬੁੱਢਾ ਉਸ ਦੇ ਨਾਲ ਬੈਠਾ ਪ੍ਰੈਸ ਕਾਨਫਰੰਸ ਕਰ ਰਿਹਾ, ਔਰ ਇਹ ਕਹਿ ਰਿਹਾ ਕਿ 2026 ਦੇ ਵਿੱਚ ਗੈਂਗਸਟਰਸ ਦੇ ਖਿਲਾਫ ਸਾਡਾ ਸਟਰੋਂਗੈਸਟ ਆਪਰੇਸ਼ਨ ਹੋਏਗਾ। ਹੁਣ ਸਟਰੋਂਗੈਸਟ ਆਪਰੇਸ਼ਨ ਦਾ ਜਦੋਂ ਮੈਂ ਇਸ ਦੀਆਂ ਡੀਟੇਲਸ ਦੇਖੀਆਂ, ਮੈਂ ਕਿਹਾ ਜੀ ਇਹ ਤਾਂ ਜਿਹੜਾ ਉਹ ਕਹਿ ਜੋ ਰਿਹਾ ਇਹਦਾ ਮਤਲਬ ਕੁਝ ਹੋਰ ਹੈ। ਹੁਣ
ਉਹਦਾ ਉਹ ਜਦੋਂ ਇਹ ਕਹਿ ਰਿਹਾ ਕਿ ਜੀ ਅਸੀਂ 2026 ਦੀ ਜਿਹੜੀ ਵਿਜ਼ਨ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਪ੍ਰੈਸ ਕਾਨਫਰੰਸ ਕਹਿੰਦਾ ਕਿ the year would see the strongest operation against gangsters while the police would have technology driven massive infrastructure and capability upgrade ਕਿ ਸਾਡੇ ਕੋਲ ਟੈਕਨੋਲੋਜੀ ਡਰਿਵਨ ਬਹੁਤ ਜ਼ਬਰਦਸਤ ਹੁਣ ਸਾਡੇ ਕੋਲ ਨੈਟਵਰਕ ਔਰ ਦੂਜਾ ਔਰ ਅਸੀਂ ਔਰ ਬਿਗਨਿੰਗ ਇੱਥੋਂ ਕੀਤੀ ਕਿ ਇਹ ਜਿਹੜੀ ਸਾਰੀ ਗੈਂਗਸਟਰਸ ਔਰ ਜੋ ਕੁਛ ਹੈ ਇਹਨਾਂ ਦੇ ਬਿਹਾਈਂਡ ਪਾਕਿਸਤਾਨ ਹੈ। ਪਾਕਿਸਤਾਨ ਔਰ ਫਿਰ ਉਹ ਕਹਿੰਦਾ ਕਿ ਵੀ ਡਾਇਰੈਕਟਲੀ ਅਕਿਊਜ਼ਿੰਗ Pakistan Chief of Defence Forces Asim Munir and the country's Inter-Service Intelligence ISI of launching fresh conspiracies to create disturbance in Punjab by supplying weapons to gangsters and terrorists. Yadav said the police was able to thwart such plans in ਹੁਣ ਪਹਿਲਾਂ ਹੀ ਜਿਹੜਾ ਉਹਨੇ ਸਿੱਧਾ ISI ਔਰ ਪਾਕਿਸਤਾਨ ਦੀ ਫੌਜ ਨਾਲ ਕਿ ਜੋ ਵੱਡੇ ਪੈਮਾਨੇ ਤੇ ਪੰਜਾਬ 'ਚ ਗੜਬੜ ਕਰਵਾਉਣ ਦੇ ਲਈ ਬਹੁਤ ਅਸਲਾ ਔਰ ਡਰੋਨਸ ਔਰ ਉਹਨਾਂ ਦੇ ਰਾਹੀਂ ਉਹ ਭੇਜ ਰਹੇ ਨੇ। ਹੁਣ ਇਹਦੀ ਤੁਸੀਂ ਡੀਟੇਲ ਦੇਖੋਗੇ ਤਾਂ ਫਿਰ ਇਹ ਅੰਦਾਜ਼ਾ ਹੋਏਗਾ ਕਿ ਪੰਜਾਬ 'ਚ ਕਿਸ ਲੈਵਲ ਦੀ ਕਿਲਿੰਗ ਗੈਂਗਸਟਰ ਦੇ ਨਾਂ ਥੱਲੇ ਸਿੱਖ ਨੌਜਵਾਨੀ ਦਾ ਕਾਂਡ ਕਰਨਾ। ਉਹਦੇ 'ਚੋਂ ਕਹਿੰਦਾ ਕਿ he said nearly 40 foreign based gangsters were trying to cause violence in the state ਕਿ 40 ਜਿਹੜੀਆਂ ਫੋਰਨ ਬੇਸਡ ਕਿ 40 ਗੈਂਗਾਂ ਜਿਹੜੀਆਂ ਨੇ ਉਹ ਤਾਂ ਬਾਹਰ ਨੇ, ਬਾਹਰਲੇ ਮੁਲਕਾਂ 'ਚ ਨੇ। ਜ਼ਾਹਰ ਹੈ ਕਿ ਵੀ ਇਹ ਜੋ ਕੁਛ ਬਿਸ਼ਨੋਈ ਗੈਂਗ ਔਰ ਦੂਜੇ ਤੀਜੇ ਰਾਹੀਂ ਕਰਵਾ ਇਹਨਾਂ ਦੀਆਂ ਹੀ ਨੇ। ਪਰ ਉਹ ਹੁਣ ਦਾ ਤੁਸੀਂ ਜੇ ਸਕੇਲ ਦੇਖੋ ਫਿਰ ਉਹ ਕਹਿੰਦਾ he added that the exact number of gangs and modules keeps changing and presently there were more than 400 such groups। ਹੁਣ ਜੇ 400 ਤੋਂ ਜ਼ਿਆਦਾ ਗੈਂਗਾਂ ਨੇ, 2 ਜਾਂ 3 ਮੈਂਬਰਾਂ ਵਾਲੇ ਨੂੰ ਤਾਂ ਗੈਂਗ ਨਹੀਂ ਕਹਿੰਦੇ। ਹੁਣ 400 ਨੂੰ ਤੁਸੀਂ ਜੇ ਐਵਰੇਜ 10 ਬੰਦੇ ਇੱਕ ਗੈਂਗ 'ਚ ਰੱਖੋ, ਹਾਲਾਂਕਿ ਬਹੁਤ ਵੱਡਾ ਇਹਨਾਂ ਦਾ ਨੈਟਵਰਕ ਹੈ, ਤੇ ਉਹ ਵੀ 4000 ਬਣ ਜਾਂਦਾ। ਸੋ ਮਤਲਬ ਇਹ ਹੈ ਵੀ ਉਹ ਹੁਣ ਮੀਡੀਆ ਰਾਹੀਂ ਇਸ ਗੱਲ ਲਈ ਤਿਆਰ ਕਰ ਰਹੇ ਨੇ ਕਿ ਜੀ ਆਉਣ ਵਾਲੇ ਸਾਲ 'ਚ ਅਸੀਂ ਸਿੱਖਾਂ ਨੂੰ ਮਾਰਨਾ, ਸਿੱਖਾਂ ਦੇ ਮੁੰਡਿਆਂ ਨੂੰ। ਇਹ 400 ਤੋਂ ਜ਼ਿਆਦਾ ਇਹਨਾਂ ਦੀਆਂ ਗੈਂਗਾਂ ਨੇ ਵੱਡੀਆਂ ਔਰ ਉਹਨਾਂ 'ਚੋਂ 40 ਬਾਹਰ ਬੈਠੇ ਨੇ ਔਰ ਅਸੀਂ ਇਹਨਾਂ ਦੇ ਉੱਤੇ ਔਰ ਇਹਦੇ ਲਈ ਸਾਡੇ ਕੋਲ ਬੜੀ ਹੁਣ ਫੰਡਿੰਗ ਆ ਗਈ ਹੈ। ਉਹਨੇ ਕਿਹਾ ਵੀ ਸੈਕੰਡ ਲਾਈਨ ਆਫ ਡਿਫੈਂਸ ਅਸੀਂ 2367 CCTV ਕੈਮਰੇ ਜਿਹੜੇ ਨੇ 585 ਲੋਕੇਸ਼ਨਾਂ ਦੇ ਉੱਤੇ ਜਿਹੜੇ ਨੇ ਇੰਸਟਾਲ ਕਰ ਦਿੱਤੇ ਨੇ ਬਾਰਡਰ ਦੇ ਨੇੜੇ ਔਰ ਇਹ 50 ਕਰੋੜ ਜਿਹੜਾ ਰੁਪਈਆ ਇਸ ਦੇ ਉੱਤੇ ਅਸੀਂ ਖਰਚ ਕੀਤਾ। ਇਹ ਸਾਡਾ ਫੋਰਸ ਮਲਟੀਪਲਾਇਰ ਹੋਏਗਾ। ਫਿਰ ਉਹਨੇ ਇਹ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਜੀ ਪਾਕਿਸਤਾਨ ਇਹ ਸਾਰੀ ਗੜਬੜ ਕਰਾ ਰਿਹਾ ਕਿ ਜੀ ਉਹਨੇ ਕਿਹਾ ਪਿਛਲੇ ਸਾਲ ਦੇ ਵਿੱਚ 260 ਡਰੋਨ ਜਿਹੜੇ ਨੇ ਉਹ ਅਸੀਂ ਥੱਲੇ ਲਾਏ, ਹਾਲਾਂਕਿ 515 ਜਿਹੜੇ ਸੀ ਉਹ ਨਜ਼ਰ ਆਏ। ਦਿਸ ਈਅਰ ਆਵਰ ਸੈਕੰਡ ਲਾਈਨ ਆਫ ਡਿਫੈਂਸ ਅਸੀਂ ਇਸ ਨੂੰ ਹੋਰ ਵੀ ਮਜ਼ਬੂਤੀ ਨਾਲ ਕਰਾਂਗੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇਹਨਾਂ ਨੇ ਬਹੁਤ ਖਤਰਨਾਕ ਖੇਡ ਖੇਡਣੀ ਹੈ ਜੀ। ਭਗਵੰਤ ਮਾਨ ਤਾਂ ਮੀਅਰ ਇੱਕ ਪਪਟ ਹੈ ਔਰ ਕਿਉਂਕਿ ਆਲਰੇਡੀ 2027 ਦੀਆਂ ਚੋਣਾਂ ਨੇ, ਪੰਜਾਬ ਸਰਕਾਰ ਵੀ, ਔਰ ਇਹਦੇ 'ਚ ਕਈਆਂ ਦਾ ਇਹ ਕਹਿਣਾ ਹੁੰਦਾ ਕਿ ਜੀ ਜਦੋਂ ਤੁਸੀਂ ਇਹਨਾਂ ਨੂੰ ਬੀ ਟੀਮ ਕਹਿੰਦੇ ਹੋ ਬੀਜੇਪੀ ਦੀ, ਆਮ ਆਦਮੀ ਪਾਰਟੀ ਨੂੰ, ਇਹ ਤਾਂ ਇੱਕ ਦੂਜੇ ਦੇ ਖਿਲਾਫ ਕਿੰਨੇ ਕੇਸ ਅਰਵਿੰਦ ਕੇਜਰੀਵਾਲ ਦੇ ਬਣਾਏ, ਕਿਵੇਂ ਲੜਦੇ ਨੇ। ਇਹਨਾਂ ਦੀ ਜਿਹੜੀ ਲੜਾਈ ਸੱਤਾ ਦੀ ਹੈ ਉਹ ਸਿਰਫ ਪਾਵਰ ਗਵਰਨਿੰਗ ਦੀ ਹੈ, ਏਜੰਡਾ ਇੱਕੋ ਹੀ ਹੈ। ਇਸ ਲਈ ਤੁਹਾਨੂੰ ਕੋਈ ਨੀਤੀ ਵੀ ਆਮ ਆਦਮੀ ਪਾਰਟੀ ਦੀ ਬੀਜੇਪੀ ਨਾਲ ਡਿਫਰ ਕਰਦੀ, ਉਹ ਪਾਣੀਆਂ ਦਾ ਮੁੱਦਾ ਹੋਏ ਪੰਜਾਬ ਦਾ, ਪੰਜਾਬੀ ਜ਼ਬਾਨ ਦਾ ਹੋਏ, ਸਿੱਖੀ ਦਾ ਹੋਏ, ਈਵਨ ਜਿਨ੍ਹਾਂ ਨੂੰ ਤੁਸੀਂ NSA ਔਰ ਦੂਸਰਿਆਂ ਦੇ ਥੱਲੇ ਅੰਦਰ ਡੱਕਿਆ ਹੋਇਆ ਜਾਂ ਦੂਜੇ। ਹੁਣ ਇੱਕ ਪਾਸੇ ਰਵਨੀਤ ਬਿੱਟੂ ਵਰਗਾ ਬੁੱਚੜ ਬੇਨਤੇ ਦਾ ਪੋਤਾ ਕਹਿੰਦਾ ਕਿ ਜੀ ਕਿਉਂ ਨਹੀਂ ਅੰਮ੍ਰਿਤਪਾਲ ਸਿੰਘ ਆ ਸਕਦਾ ਪਾਰਲੀਮੈਂਟ ਜਾਂ ਦੂਜੇ। ਇਹ ਉਹਨਾਂ ਨੇ ਆਪਣੀ ਪੋਜੀਸ਼ਨ ਲਈ ਕਿਉਂਕਿ ਉਹਨਾਂ ਨੇ ਕੁਛ ਨਾ ਕੁਛ ਡਿਫਰੈਂਟ ਵੀ ਦਿਖਾਣਾ। ਦੇਖੋ ਜੀ ਅਸੀਂ ਤਾਂ ਕਿਹਾ ਸੀ, ਤੇ ਹੁਣ ਅਮਿਤ ਸ਼ਾਹ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਕੋਈ ਬਾਹਰ ਆ ਸਕਦਾ ਉਸ ਲੈਵਲ ਦਾ ਬੰਦਾ ਜਦੋਂ ਫੜਿਆ ਤੇ ਸਾਰਾ ਆਪਰੇਸ਼ਨ। ਸੋ ਇਹ ਬਿਲਕੁਲ ਇਨ ਕਾਹੂਟਸ ਨੇ, ਲੇਕਿਨ ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਜੀ ਦੇਖੋ ਜਿਹੜਾ ਭਗਵੰਤ ਮਾਨ ਨੇ ਇਹ ਕਹਿ ਦਿੱਤਾ, ਭਗਵੰਤ ਮਾਨ ਨੇ ਉਹ ਕਹਿ ਦਿੱਤਾ। ਜੇ ਉਹਨਾਂ ਨੇ ਆਪਣਾ ਮੀਡੀਆ ਬਿਲਡ ਕੀਤਾ ਹੋਇਆ ਤੇ ਇਹਨਾਂ ਨੇ ਵੀ ਉਸ ਕਿਸਮ ਦੇ ਹੀ ਲੋਕ ਜਿਹੜੇ ਨੇ, ਤੁਹਾਨੂੰ ਇਹ ਇੱਥੇ ਬੈਠੇ ਵੀ ਕੋਈ ਪ੍ਰਾਈਮ ਏਸ਼ੀਆ TV ਦੇ ਨਾਂ ਥੱਲੇ ਕੋਈ ਦੂਜੇ ਤੀਜੇ ਉਸ ਕਿਸਮ ਦੇ ਹੀ ਲੋਕ ਮਿਲਣਗੇ ਜਿਹੜੇ ਲੱਗੇਗਾ ਜੀ ਬੜੀ ਨਿਊਟਰਲ ਇਹ ਕਵਰੇਜ ਕਰ ਰਹੇ ਨੇ।
ਪਰ ਇਹ ਸਾਰੇ ਹਿੱਸੇਦਾਰ ਨੇ, ਭਾਗੀਦਾਰ ਨੇ। ਔਰ ਜੋ ਨਜ਼ਰ ਆ ਰਿਹਾ ਕਿ 2027 ਚ ਪਾਵਰ ਕੈਪਚਰ ਕਰਨ ਦੇ ਲਈ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਹੱਦ ਤੱਕ ਵੀ ਇਹ ਜਾ ਸਕਦੇ ਨੇ। ਔਰ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਡਿਫਾਈਂਸ ਦੇਣ ਵਾਲੇ ਨੇ, ਉਹਨਾਂ ਦੇ ਵਿੱਚ ਭਾਵੇਂ ਯੂਨੀਵਰਸਿਟੀ ਦੇ ਸਟੂਡੈਂਟਸ ਹੋਣ, ਉਹਨਾਂ ਦੇ ਵਿੱਚ ਭਾਵੇਂ ਕਿਸਾਨ ਹੋਣ, ਜਾਂ ਜਿਨ੍ਹਾਂ ਨੇ ਇਹਨਾਂ ਨੂੰ ਚੈਲੰਜ ਕੀਤਾ ਹੈ, ਉਹਨਾਂ ਦਾ ਜਿਹੜਾ ਉਹਨਾਂ 'ਚ ਇੱਕ ਵੱਡੀ ਖਾਸ ਤੌਰ ਤੇ ਯੰਗਸਟਰਸ, ਉਹਨਾਂ ਨੂੰ ਇਹ ਗੈਂਗਸਟਰ ਕਹਿ ਕੇ ਮਾਰਨਗੇ, ਬਾਕੀਆਂ ਦੇ ਖਿਲਾਫ ਕੇਸ ਰਜਿਸਟਰ ਕਰਨਗੇ। ਆਲਰੇਡੀ ਹਾਫ ਏ ਡਜ਼ਨ ਤੋਂ ਜ਼ਿਆਦਾ ਪੱਤਰਕਾਰਾਂ ਔਰ ਦੂਸਰਿਆਂ ਨੂੰ ਜਿਨ੍ਹਾਂ ਨੇ ਕੋਈ ਦੇ ਭਗਵੰਤ ਮਾਨ ਦਾ ਹੈਲੀਕਾਪਟਰ ਦਾ ਮਿਸਯੂਜ਼ ਦੇ ਉੱਤੇ ਕੀਤਾ, ਉਹਨਾਂ ਦੇ ਉੱਤੇ ਪਰਚੇ ਪਾਏ ਨੇ ਔਰ ਦੂਜੇ ਨੇ। ਸੋ ਇਹ ਇਹਨਾਂ ਦੀ 2026 ਵਰੇ ਦੀ ਨੀਤੀ ਜਿਹੜੀ ਹੈ ਉਹ ਗੌਰਵ ਯਾਦਵ ਦੇ ਮੂੰਹ ਰਾਹੀਂ ਇੱਕ ਡਿਫਰੈਂਟ ਪਰਸਪੈਕਟਿਵ ਦੇ ਵਿੱਚ ਭਾਵੇਂ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਹਕੀਕਤ ਅਨਫੋਲਡ ਹੋ ਰਹੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।